ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਟਾਈਮ ਹੁੰਦਾ ਇਲੈਕਸ਼ਨ ਐਕਸਪ੍ਰੈਸ ਦਾ, ਤੇ ਉਸ ਦੇ ਵਿੱਚ ਆਪਾਂ ਪੰਜਾਬ ਦੇ ਵਿੱਚ ਜੋ ਵੀ ਪੋਲਿਟਿਕਸ ਹੋ ਰਿਹਾ ਆ, ਇਲੈਕਸ਼ਨ ਆ ਗਈ ਆ, ਕਿੱਥੇ ਕਿੱਥੇ ਵੋਟਾਂ ਪਈਆਂ ਆ, ਕਿੱਥੇ ਕਿੱਥੇ ਕੀ ਹੋਇਆ ਆ, ਉਸ ਦੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ। ਤੇ ਸਾਡੇ ਨਾਲ ਇਸ ਟਾਈਮ ਤੇ ਜੁੜਦੇ ਨੇ ਜੀ ਬਲਤੇਜ ਪੰਨੂ ਜੀ ਪੰਜਾਬ ਤੋਂ। ਦੇ ਨਾਲ ਜੁੜਾਂਗੇ ਤੇ ਤੁਸੀਂ ਪੰਜਾਬੀ ਰੇਡੀਓ USA ਨੂੰ ਨੈੱਟ ਤੇ ਵੀ ਸੁਣ ਸਕਦੇ ਆ, www.punjabiradiousa.com। ਜੋ ਅਮਰੀਕਾ ਦੇ ਵਿੱਚ ਰਹਿੰਦੇ ਨੇ ਜੀ, ਉਹ ਫੋਨ ਨੰਬਰ ਡਾਇਲ ਕਰਕੇ ਸੁਣ ਸਕਦੇ ਨੇ 832 551 5029 8325515029। ਦੂਸਰਾ ਫੋਨ ਨੰਬਰ 6054756868। ਤੁਸੀਂ ਰੇਡੀਓ ਸੈੱਟ ਤੇ ਵੀ ਸੁਣ ਸਕਦੇ ਹੋ। ਉਸ ਦੀ ਇਨਫੋਰਮੇਸ਼ਨ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਪਤਾ ਕਰ ਸਕਦੇ ਹੋ ਜੀ। ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਧੰਨਵਾਦ ਜੀ, ਬਹੁਤ ਮਿਹਰਬਾਨੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਬਲਤੇਜ ਪੰਨੂ ਜੀ, ਹੁਣ ਆਪਣੇ ਪੰਜਾਬ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਜਿਹੜਾ ਵੋਟਾਂ ਦਾ ਗੇੜ ਆ ਹਜੇ ਨਹੀਂ ਹੋਇਆ, ਪਰ ਬਾਕੀ ਜਿੱਥੇ ਜਿੱਥੇ ਵੀ ਵੋਟਾਂ ਪਈਆਂ ਆ ਉਹਦੇ ਬਾਰੇ ਸਾਨੂੰ ਜ਼ਰੂਰ ਦੱਸੋ ਕਿ ਕਿੰਨੀਆਂ ਸੀਟਾਂ ਤੇ ਵੋਟਾਂ ਪੈ ਗਈਆਂ ਆ, ਤੇ ਜਿਹੜੀਆਂ ਵੋਟਾਂ ਆ ਕਿੰਨੇ ਕੁ ਪ੍ਰਤੀਸ਼ਤ ਪਈਆਂ ਆ, ਜਾਂ ਕਿੰਨੇ ਕੁ ਜਿਹੜੇ ਲੋਕ ਆ ਉਹ ਘਰਾਂ ਤੋਂ ਬਾਹਰ ਨਿਕਲੇ ਆ। ਜਿਵੇਂ ਕਿ ਇਸ ਵਾਰੀ ਸਮਝਿਆ ਜਾ ਰਿਹਾ ਸੀਗਾ, ਆਪਾਂ ਕਈ ਵਾਰੀ ਸਾਂਝਾ ਵੀ ਕੀਤਾ ਹੈ ਕਿ ਇਸ ਵਾਰੀ ਜਿਹੜਾ ਇੱਕ ਤਾਂ ਦੋ ਤਿੰਨ ਵਰਗ ਨੇ ਜੀ। ਇੱਕ ਤਾਂ ਪੜ੍ਹਿਆ ਲਿਖਿਆ ਵਰਗ ਜਿਹੜਾ ਜੀ, ਉਹ ਵੋਟਾਂ ਪਾਉਣ ਦੇ ਵਾਸਤੇ ਲੱਗਦਾ ਹੈ ਕਿ ਉਹਨੂੰ ਉਹ ਨੀਂਦ ਤੋਂ ਉੱਠਿਆ, ਉਹ ਜਿਹੜਾ ਡਾਈਨਿੰਗ ਟੇਬਲ ਦੇ ਉੱਤੇ ਬੈਠ ਕੇ ਗੱਲਾਂ ਕਰਦਾ ਸੀਗਾ ਜੀ ਕਿ ਚੇਂਜ ਨਹੀਂ ਆ ਰਹੀ, ਚੇਂਜ ਨਹੀਂ ਆ ਰਹੀ, ਸ਼ਾਇਦ ਉਹ ਕਿਸੇ ਚੀਜ਼ ਦੇ ਵਾਸਤੇ ਨਿਕਲਿਆ। ਕਿੱਧਰ ਪਈਆਂ ਇਹ ਬਹੁਤਾ ਮੇਰਾ ਖਿਆਲ ਜਿਹੜਾ ਬਹਿਸ ਦਾ ਵਿਸ਼ਾ ਨਹੀਂ ਹੈਗਾ, ਪਰ ਬੜੀ ਚੰਗੀ ਗੱਲ ਇਹ ਹੈ ਕਿ ਇਸ ਵਾਰੀ ਜਿਸ ਕਿਸਮ ਦਾ ਇਹ ਹੋਇਆ ਜੀ, ਤੀਸਰੇ ਇਹ ਗੇੜ ਦਾ, ਉਹਨੇ ਕਮਾਲ ਕਰਤੀ ਹੈ। ਔਰ ਲੋਕ ਜਿਹੜੇ ਨੇ ਘਰਾਂ ਤੋਂ ਨਿਕਲੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ। ਔਰ ਜਿੱਥੇ ਬਾਕੀ ਵੋਟਾਂ ਜੇ ਪੈਣੀਆਂ ਨੇ ਉੱਥੇ ਇਹਦਾ ਅਸਰ ਜਿਹੜਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਪਊਗਾ। ਲੰਮਾ ਚੌੜਾ ਇਹ ਚੋਣ ਪ੍ਰਕਿਰਿਆ ਹੈ ਜੀ, ਇਹ 2 ਮਹੀਨੇ ਤੱਕ ਜਿਹੜੀ ਆ ਉਹ ਚੱਲਣੀ ਆ। ਤੋ ਜਿੱਥੇ ਜਿੱਥੇ ਵੋਟਾਂ ਪਈਆਂ ਨੇ, ਹਰਿਆਣਾ, ਚੰਡੀਗੜ੍ਹ ਦੇ ਵਿੱਚ ਤਾਂ ਦੀ ਰਿਕਾਰਡ ਟੁੱਟ ਗਿਆ। ਹਰਿਆਣੇ ਦੇ ਵਿੱਚ 73% ਵੋਟਾਂ ਪਈਆਂ ਨੇ, ਜਿਹੜਾ ਕਿ ਐਮਰਜੈਂਸੀ ਤੋਂ ਬਾਅਦ ਦਾ ਇੱਕ ਨਵਾਂ ਰਿਕਾਰਡ ਜਿਹੜਾ ਦੀ ਬਣ ਗਿਆ। ਚੰਡੀਗੜ੍ਹ ਦੇ ਵਿੱਚ 75% ਵੋਟਾਂ ਪਈਆਂ ਨੇ, ਜਿਹੜਾ ਆਪਣੇ ਆਪ ਦੇ ਵਿੱਚ ਇੱਕ ਨਵਾਂ ਰਿਕਾਰਡ ਸੈੱਟ ਹੋ ਗਿਆ। ਅੱਜ ਤੱਕ ਚੰਡੀਗੜ੍ਹੀਏ ਇੰਨੇ ਪਹਿਲਾਂ ਵੋਟਾਂ ਪਾਉਣ ਦੇ ਵਾਸਤੇ ਨਹੀਂ ਸਨ ਨਿਕਲੇ ਜੀ। ਦਿੱਲੀ ਦੇ ਵਿੱਚ ਵੀ ਪਿਛਲੀ ਵਾਰ ਵਾਲੀ ਨਾਲੋਂ 2009 ਤੋਂ ਲੈ ਕੇ ਤਕਰੀਬਨ 4.5% ਜਿਹੜੀਆਂ ਵੋਟਾਂ ਨੇ ਵੱਧ ਪਈਆਂ। 64.5% ਵੋਟਾਂ ਜਿਹੜੀਆਂ ਉਹ ਪਈਆਂ ਨੇ, 64.5%। ਛੱਤੀਸਗੜ੍ਹ, ਉੜੀਸਾ, ਬਿਹਾਰ ਦੇ ਵਿੱਚ ਜਿਹੜੇ ਨਕਸਲੀਆਂ ਦੇ ਨਾਲ ਸੰਬੰਧਿਤ ਜਿਹੜੇ ਏਰੀਆਜ਼ ਨੇ ਜੀ, ਉੱਥੇ 2 CRPF ਤੇ 1 ਪੁਲਿਸ ਮੁਲਾਜ਼ਮ ਜਿਹੜਾ ਜੀ ਉਹ ਮਾਰਿਆ ਗਿਆ। ਉੜੀਸਾ ਦੇ ਵਿੱਚ ਵੀ ਕੁਝ ਥਾਵਾਂ ਦੇ ਉੱਤੇ ਘਟਨਾਵਾਂ ਵਾਪਰੀਆਂ ਨੇ। ਹਰਿਆਣੇ ਦੇ ਵਿੱਚ ਜਿਹੜੀਆਂ ਕੁਝ ਹਿੰਸਕ ਘਟਨਾਵਾਂ ਵਾਪਰੀਆਂ ਨੇ, ਉਹਦੇ ਵਿੱਚ 8 ਬੰਦੇ ਜਿਹੜੇ ਉਹ ਜ਼ਖਮੀ ਹੋਏ ਨੇ। ਪਥਰਾਓ ਕਰਕੇ ਹਰਿਆਣਾ ਜਨਹਿਤ ਕਾਂਗਰਸ ਦੇ ਉਮੀਦਵਾਰ ਕੁਲਦੀਪ ਬਿਸ਼ਨੋਈ ਦੀ ਕਾਰ ਦਾ ਨੁਕਸਾਨ ਜਿਹੜਾ ਜੀ ਉਹ ਹੋਇਆ। ਇਹ ਜਿਹੜੀਆਂ ਵੋਟਾਂ ਪਈਆਂ ਨੇ ਇਹਦੇ ਵਿੱਚ ਉੱਤਰ ਪ੍ਰਦੇਸ਼ ਦੀਆਂ 10 ਸੀਟਾਂ, ਦਿੱਲੀ ਦੀਆਂ 7 ਸੀਟਾਂ। 2009 ਦੇ ਮੁਕਾਬਲੇ 12% ਵੱਧ ਸੀਗਾ, ਮੈਂ ਮਾਫ ਕਰਨਾ, ਮੈਂ ਪਹਿਲਾਂ 4% ਕਹਿ ਗਿਆ। ਦਿੱਲੀ 'ਚ 12% ਵੱਧ ਵੋਟਾਂ ਪਈਆਂ। ਕੇਰਲਾ ਦੇ ਵਿੱਚ 73.4% ਵੋਟਾਂ ਜਿਹੜੀਆਂ ਪਈਆਂ ਨੇ, 2009 ਦੇ ਮੁਕਾਬਲੇ ਇਹ 2% ਵੱਧ ਸੀ। ਹਰਿਆਣੇ ਦੀਆਂ 10 ਲੋਕ ਸਭਾ ਸੀਟਾਂ ਲਈ 73% ਵੋਟਾਂ ਪਈਆਂ ਨੇ। ਚੰਡੀਗੜ੍ਹ ਦੇ ਵਿੱਚ 75% ਜਿਹੜੀਆਂ ਵੋਟਾਂ ਨੇ ਉਹ ਪਈਆਂ ਨੇ। ਜਿਹੜੇ ਚੋਣ ਕਮਿਸ਼ਨ ਵਾਲੇ ਨੇ ਉਹ ਇਸ ਗੱਲ ਨੂੰ ਲੈ ਕੇ ਬਾਗੋ ਬਾਗ ਨੇ ਕਿ ਉਹਨਾਂ ਦੇ ਪ੍ਰਚਾਰ ਦਾ ਸ਼ਾਇਦ ਜਿਹੜਾ ਜੀ ਇਹ ਅਸਰ ਹੋਇਆ। ਐਕਚੁਅਲੀ ਉਹਨਾਂ ਦੇ ਪ੍ਰਚਾਰ ਦਾ ਨਹੀਂ, ਇਸ ਵਾਰੀ ਜਿਹੜੇ ਮਿਹਣੇ ਨੇ ਨਾ, ਨਿਹੋਰੇ ਨੇ, ਉਹ ਬਹੁਤ ਮਾਰੇ ਗਏ ਨੇ ਪੜ੍ਹੀ ਲਿਖੀ ਵੋਟ ਨੂੰ। ਔਰਤਾਂ ਜਿਹੜੀਆਂ ਨੇ ਉਹ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਨਿਕਲੀਆਂ ਨੇ ਵੋਟਾਂ ਪਾਉਣ ਦੇ ਵਾਸਤੇ। ਇਹ 2 ਵਰਗ ਨੇ ਜਿਨ੍ਹਾਂ ਨੇ ਵੋਟਾਂ ਦੀ ਪ੍ਰਤੀਸ਼ਤਤਾ ਜਿਹੜੀ ਆ ਜੀ ਉਹ ਵਧਾਈ ਹੈ। ਔਰ ਜਿਹੋ ਜਿਹਾ ਮਾਹੌਲ ਇੱਥੇ ਪੰਜਾਬ ਦੇ ਵਿੱਚ ਚੱਲ ਰਿਹਾ, ਉਮੀਦ ਹੈ ਕਿ ਚੰਡੀਗੜ੍ਹ ਤੇ ਹਰਿਆਣੇ ਨੂੰ ਕ੍ਰਾਸ ਕਰੂਗਾ ਵੋਟ ਪ੍ਰਤੀਸ਼ਤ ਜਿਹੜਾ ਜੀ। ਬਿਲਕੁਲ ਜੀ, ਵਾਕਈ ਬਹੁਤ ਚੰਗੀ ਗੱਲ ਹੈ ਕਿ ਜਿਹੜਾ ਯੂਥ ਨਿਕਲਿਆ ਆ ਤੇ ਔਰਤਾਂ ਨਿਕਲੀਆਂ ਆ ਵੋਟਾਂ ਪਾਉਣ। ਇਹ ਵਾਕਈ ਪਹਿਲਾਂ ਨਹੀਂ ਸੀ ਨਿਕਲਦੇ। ਬਹੁਤ ਵਧੀਆ ਰੁਝਾਨ ਹੋਇਆ ਜੀ। ਤੇ ਅਗਲੀ ਗੱਲ ਕਰਦੇ ਹਾਂ ਜੀ, ਮੁਖਤਾਰ ਅੰਸਾਰੀ ਦੀ ਜਿਹੜਾ ਵਾਰਾਣਸੀ ਤੋਂ ਉਹਨੇ ਇਲੈਕਸ਼ਨ ਲੜਨ ਤੋਂ ਆਪਣੇ ਪੇਪਰ ਵਾਪਸ ਲੈ ਲਏ ਆ, ਕਿਸ ਲਈ ਉਹ ਠੀਕ ਬੈਠੇਗਾ? ਮੁਖਤਾਰ ਅੰਸਾਰੀ ਜਿਹੜਾ ਹੈ ਜੀ, ਉਹਦੇ ਪਾਸੇ ਹਟਣ ਦੇ ਨਾਲ ਵਾਰਾਣਸੀ ਦੇ ਵਿੱਚ ਜਿਹੜੀਆਂ ਜਮ੍ਹਾਂ ਘਟਾਓ ਨੇ ਨਾ ਜੀ, ਉਹ ਕਾਫੀ ਉਲਟ ਫੇਰ ਜਿਹੜਾ ਜੀ ਉਹਦੇ ਵਿੱਚ ਹੋਊਗਾ ਜੀ। ਨਰਿੰਦਰ ਮੋਦੀ ਦੇ ਖਿਲਾਫ ਚੋਣ ਲੜਨ ਦਾ ਐਲਾਨ ਕੀਤਾ ਸੀਗਾ ਮੁਖਤਾਰ ਅੰਸਾਰੀ ਨੇ।
ਹੁਣ ਮੁਖਤਾਰ ਦੇ ਭਰਾ ਨੇ ਜਿਹੜਾ ਕੌਮੀ ਏਕਤਾ ਦਲ ਹੈ ਉਹਦੇ ਵੱਲੋਂ ਇਹ ਕਿਹਾ ਕਿ ਮੁਖਤਾਰ ਅੰਸਾਰੀ ਜਿਹੜੇ ਆ ਉਹ ਚੋਣ ਨਹੀਂ ਲੜਨਗੇ। ਇਹਦਾ ਰੀਜ਼ਨ ਜਿਹੜਾ ਇਹ ਦੱਸਿਆ ਗਿਆ, ਉਹਨਾਂ ਨੇ ਕਿਹਾ ਕਿ ਅਸੀਂ ਮੋਦੀ ਨੂੰ ਹਰਾਉਣ ਦੇ ਵਾਸਤੇ ਕੰਮ ਕਰਨਾ। ਜੇ ਮੁਖਤਾਰ ਅੰਸਾਰੀ ਇੱਥੋਂ ਚੋਣ ਲੜਦੇ ਨੇ ਤਾਂ ਜਿਹੜਾ ਸਟਰੋਂਗ ਕੈਂਡੀਡੇਟ ਆ ਉਹਦੀਆਂ ਵੋਟਾਂ ਟੁੱਟ ਸਕਦੀਆਂ ਨੇ। ਸਟਰੋਂਗ ਕੈਂਡੀਡੇਟ ਉੱਥੋਂ ਅਰਵਿੰਦ ਕੇਜਰੀਵਾਲ ਜਿਹੜਾ ਦੀ ਇਹ ਕਿਹਾ ਜਾ ਰਿਹਾ, ਮੁਖਤਾਰ ਅੰਸਾਰੀ ਦੇ ਚੋਣ ਮੈਦਾਨ ਤੋਂ ਪਾਸੇ ਹਟਣ ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹਨੂੰ ਇਹਦਾ ਚੰਗਾ ਹੁੰਗਾਰਾ ਜਿਹੜਾ ਮਿਲੂਗਾ। ਔਰ ਇਹ ਸਮਝਿਆ ਜਾ ਰਿਹਾ ਹੈ ਕਿ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਜਿਹੜੀ ਹੈ ਉਹ ਵੀ ਇਹੋ ਜਿਹਾ ਕੁਝ ਕਰ ਸਕਦੀ ਹੈ। ਉੱਥੋਂ ਆਪਣੇ ਉਮੀਦਵਾਰ ਉਹ ਨਹੀਂ ਖੜਾ ਕਰੂਗੀ ਤੇ ਉਹ ਮਦਦ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਿਹੜਾ ਅਰਵਿੰਦ ਕੇਜਰੀਵਾਲ ਹੈ ਉਹਦੀ ਕਰ ਸਕਦੀ ਹੈ। ਜੇ ਇਹ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਖੜੀਆਂ ਹੋ ਜਾਂਦੀਆਂ ਨੇ ਅਰਵਿੰਦ ਕੇਜਰੀਵਾਲ ਦੀ ਪਿੱਠ ਤੇ, ਤਾਂ ਨਿਰਸੰਦੇਹ ਉੱਥੇ ਜਿਹੋ ਜਿਹੀ ਫਾਈਟ ਸਮਝੀ ਜਾ ਰਹੀ ਹੈ ਉਹੋ ਜਿਹੀ ਫਾਈਟ ਉੱਥੇ ਬਣ ਜਾਣੀ ਹੈ। ਬਾਕੀ ਬਹੁਤਾ ਕੁਝ ਹੁਣ ਨਿਰਭਰ ਕਰੂਗਾ। 13 ਤਰੀਕ ਤੋਂ ਬਾਅਦ 14 ਤਰੀਕ ਨੂੰ ਵਾਰਾਣਸੀ ਦੇ ਵਿੱਚ ਜਾਣਾ ਅਰਵਿੰਦ ਕੇਜਰੀਵਾਲ ਨੇ, ਤਾਂ 14 ਤਰੀਕ ਨੂੰ ਉਹਨਾਂ ਦੇ ਉੱਤੇ ਜਾਣ ਤੋਂ ਪਹਿਲਾਂ ਇਹ ਪਾਰਟੀਆਂ ਕੋਈ ਫੈਸਲਾ ਜਿਹੜੀਆਂ ਲੈਂਦੀਆਂ ਨੇ, ਜੇ ਲੈ ਲੈਂਦੀਆਂ ਨੇ ਤਾਂ ਨਿਰਸੰਦੇਹ ਉੱਥੋਂ ਦੀ ਬੜੀ ਟਫ ਫਾਈਟ ਜਿਹੜੀ ਨਰਿੰਦਰ ਮੋਦੀ ਦੇ ਵਾਸਤੇ ਹੋ ਜੂਗੀ। ਮੋਦੀ ਨੂੰ ਪਤਾ ਸੀ ਇਹ ਸਾਰਾ ਕੁਝ ਹੋਣਾ, ਇਸੇ ਕਰਕੇ ਉਹਨੇ ਦੂਜਾ ਪਰਚਾ ਜਿਹੜਾ ਆਪਣਾ ਵਡੋਦਰਾ ਤੋਂ ਭਰਿਆ ਸੀ। ਜੀ, ਤੇ ਜੇ ਗੱਲਬਾਤ ਆਪਾਂ ਕੀਤੀ ਜੀ ਅਰਵਿੰਦ ਕੇਜਰੀਵਾਲ ਦੀ, ਤੇ ਉਹਨਾਂ ਨੇ ਉੱਥੇ ਦੌਰਾ ਕਰਨ ਜਾਣਾ ਆ ਤੇ ਆਪਣੇ ਚੋਣ ਪ੍ਰਚਾਰ ਲਈ ਜਾਣਾ ਹੈ। ਤੇ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਜਿਹੜਾ ਉਹ ਪਹੁੰਚ ਗਏ ਨੇ ਤੇ ਕਹਿੰਦੇ ਪਹੁੰਚੇ ਵੀ ਟ੍ਰੇਨ ਦੇ ਰਾਹੀਂ ਆ। ਤੇ ਅੱਜ ਇਹ ਖਬਰ ਸੀ ਕਿ ਉਹ ਦਰਬਾਰ ਸਾਹਿਬ ਤੋਂ ਸ਼ੁਰੂ ਕਰਨਗੇ, ਪਹਿਲੇ ਦਰਬਾਰ ਸਾਹਿਬ ਜਾਣਗੇ ਜੀ। ਉਹ ਟ੍ਰੇਨ ਦੇ ਰਾਹੀਂ ਆਏ ਨੇ, ਟ੍ਰੇਨ ਦੇ ਰਾਹੀਂ ਹੀ ਉਹਨਾਂ ਦੀ ਵਾਪਸੀ ਹੈ ਜੀ। 3 ਦਿਨ ਉਹ ਪੰਜਾਬ ਦੇ ਵਿੱਚ ਰਹਿਣਗੇ। ਅੱਜ ਉਹਨਾਂ ਨੇ ਬਕਾਇਦਾ ਜਿਹੜਾ ਰੋਡ ਸ਼ੋਅ ਹੈ ਜੀ ਉਹ ਸ਼ੁਰੂ ਕਰ ਦਿੱਤਾ ਅੰਮ੍ਰਿਤਸਰ ਤੋਂ ਡਾਕਟਰ ਦਲਜੀਤ ਸਿੰਘ ਹੋਰਾਂ ਦੇ ਹੱਕ ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਨੇ ਖਡੂਰ ਸਾਹਿਬ ਜਿਹੜਾ ਜੀ ਉਹ ਜਾਣਾ। ਖਡੂਰ ਸਾਹਿਬ ਹਲਕੇ ਦੇ ਵਿੱਚ ਉਹਨਾਂ ਨੇ ਚੋਣ ਪ੍ਰਚਾਰ ਜਿਹੜਾ ਕਰਨਾ ਹੈ। ਫਿਰ ਉਹਨਾਂ ਦਾ ਜਿਹੜਾ ਰੋਡ ਸ਼ੋਅ ਹੈ ਅਨੰਦਪੁਰ ਸਾਹਿਬ ਦੇ ਵਿੱਚ ਹੈ। ਭਲਕੇ ਜਿਹੜਾ ਜੀ ਉਹ ਲੁਧਿਆਣਾ ਦੇ ਵਾਸਤੇ ਰੋਡ ਸ਼ੋਅ ਕਰਨਗੇ ਔਰ ਇਹਦੇ ਨਾਲ ਨਾਲ ਬਾਕੀ ਸੀਟਾਂ ਦੇ ਉੱਤੇ ਵੀ ਉਹ ਜਾਣਗੇ। ਪਰਸੋਂ ਨੂੰ 13 ਤਰੀਕ ਜਿਹੜੀ ਹੈ ਜੀ ਸਾਡੇ ਮੁਤਾਬਕ 13 ਤਰੀਕ ਵਿਸਾਖੀ ਵਾਲੇ ਦਿਨ ਉਹ ਮੰਡੀ ਅਹਿਮਦਗੜ੍ਹ ਜਿਹੜੀ ਹੈ ਜੀ ਉੱਥੋਂ ਐਂਟਰ ਕਰਨਗੇ ਸੰਗਰੂਰ ਲੋਕ ਸਭਾ ਹਲਕੇ ਦੇ ਵਾਸਤੇ। ਮੰਡੀ ਅਹਿਮਦਗੜ੍ਹ ਤੋਂ ਬਾਅਦ ਮਲੇਰਕੋਟਲਾ, ਧੂਰੀ, ਸੁਨਾਮ, ਬਰਨਾਲਾ, ਸੰਗਰੂਰ ਦੇ ਵਿੱਚ ਜਿਹੜਾ ਜੀ ਪੂਰਾ ਦਿਨ ਜਿਹੜਾ ਉਹ ਭਗਵੰਤ ਮਾਨ ਹੋਰਾਂ ਦੇ ਵਾਸਤੇ ਲਾਉਣਗੇ ਤੇ ਰਾਤ ਨੂੰ ਸ਼ਾਮ ਨੂੰ ਜਿਹੜਾ ਜੀ ਸ਼ਤਾਬਦੀ ਦੇ ਰਾਹੀਂ ਉਹ ਵਾਪਸ ਸੰਗਰੂਰ ਤੋਂ ਟ੍ਰੇਨ ਦੇ ਰਾਹੀਂ ਦਿੱਲੀ ਨੂੰ ਜਿਹੜਾ ਜੀ ਪਰਤ ਜਾਣਗੇ। 14 ਤਰੀਕ ਨੂੰ ਉਹਨਾਂ ਨੇ ਵਾਰਾਣਸੀ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਹੈ ਉਹ ਕਰਨਾ। ਜਦੋਂ ਉਹ ਅੰਮ੍ਰਿਤਸਰ ਦੇ ਇੱਥੇ ਸਟੇਸ਼ਨ ਦੇ ਉੱਤੇ ਪਹੁੰਚੇ ਨੇ, ਟ੍ਰੇਨ ਸਟੇਸ਼ਨ ਦੇ ਉੱਤੇ, ਤਾਂ ਉੱਥੇ ਇੰਨੇ ਲੋਕ ਜਿਹੜੇ ਜੀ ਉਹਨੂੰ ਅੱਗੋਂ ਦੇਖਣ ਦੇ ਵਾਸਤੇ, ਲੈਣ ਦੇ ਵਾਸਤੇ ਜਿਹੜੇ ਜੀ ਪਹੁੰਚ ਗਏ ਕਿ ਉੱਥੇ ਜਿਹੜੀ ਸੀ ਉਹ ਭਗਦੜ ਵਾਲੀ ਜਿਹੜੀ ਸਥਿਤੀ ਸੀ ਉਹ ਬਣ ਗਈ ਜੀ। ਔਰ ਰਾਤ 11 ਵਜੇ ਉਹ ਅੰਮ੍ਰਿਤਸਰ ਪਹੁੰਚੇ ਨੇ ਜੀ। ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਐਡਾ ਉਤਸ਼ਾਹ ਸੀਗਾ ਜੀ ਕਿ 11 ਵਜੇ ਕਿਤੇ ਤਿਲ ਸੁੱਟਣ ਨੂੰ ਥਾਂ ਨਹੀਂ ਸੀਗੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਉੱਤੇ। ਇਹ ਉਤਸ਼ਾਹਿਤ ਹੋਏ ਜਿਹੜੇ ਲੋਕ ਸਨ ਜੀ ਉਹ ਉੱਤੇ ਭਗਦੜ ਦਾ ਕਾਰਨ ਬਣਿਆ ਤੇ ਕੁਝ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਨੇ। ਅਰਵਿੰਦ ਕੇਜਰੀਵਾਲ ਨੂੰ ਥੋੜੀ ਸੱਟ ਜਿਹੜੀ ਹੈ ਉਹ ਲੱਗੀ ਦੱਸੀ ਜਾਂਦੀ ਹੈ ਕਿਉਂਕਿ ਧੱਕਾ ਵੱਜਿਆ, ਇਹਦੇ ਕਰਕੇ ਉਹ ਜਿਹੜਾ ਡਿੱਗ ਪਏ ਜੀ ਔਰ ਉਹਨਾਂ ਨੂੰ ਹਸਪੀਟਲ ਤੁਰੰਤ ਲਿਜਾਇਆ ਗਿਆ। ਪਰ ਕੋਈ ਸੀਰੀਅਸ ਗੱਲ ਜਿਹੜੀ ਹੈ ਜ਼ਿਆਦਾ ਨਹੀਂ ਹੈਗੀ, ਮਾਮੂਲੀ ਸੱਟ ਜਿਹੜੀ ਆ ਉਹਨਾਂ ਨੂੰ ਲੱਗੀ ਹੈ। ਇਸ ਵੇਲੇ ਅੰਮ੍ਰਿਤਸਰ ਜਿੱਥੇ ਇਹਨਾਂ ਦਾ ਰੋਡ ਸ਼ੋਅ ਸ਼ੁਰੂ ਹੋਇਆ, ਲੋਕ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਆ ਰਹੇ ਨੇ। ਪੂਰਾ ਖੁਲਾਸਾ ਜਦੋਂ ਕੱਲ ਆਪਾਂ ਗੱਲ ਕਰਾਂਗੇ ਜੀ ਉਹ ਅੱਜ ਵਾਲੇ ਦਾ ਕਰਾਂਗੇ। ਪਰ ਰੋਡ ਸ਼ੋਅ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਜਿਹੜਾ ਜੀ ਸ਼ੁਰੂ ਕੀਤਾ। ਜਿੱਧਰ ਨੂੰ ਉਹ ਜਾ ਰਹੇ ਨੇ ਚਾਰ ਚੁਫੇਰੇ ਲੋਕ ਜਿਹੜੇ ਦੀ ਵੱਡੀ ਗਿਣਤੀ 'ਚ ਉਮੜ ਰਹੇ ਨੇ। ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹਨਾਂ ਨੇ ਇੱਕ ਸੁਰੱਖਿਆ ਕਾਫਲਾ ਹੁਣ ਬਣਾਇਆ, ਸੁਰੱਖਿਆ ਕਵਚ ਜਿਹੜਾ ਜੀ ਬਣਾਇਆ ਤਾਂ ਕਿ ਅਰਵਿੰਦ ਕੇਜਰੀਵਾਲ ਨੂੰ ਸਿਕਿਉਰਿਟੀ ਜਿਹੜੀ ਆ ਉਹ ਪ੍ਰੋਵਾਈਡ ਕੀਤੀ ਜਾ ਸਕੇ ਕਿਉਂਕਿ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਬੜੇ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਕਿਉਂਕਿ ਉਹ ਸਿਕਿਉਰਿਟੀ ਨਹੀਂ ਲੈ ਰਹੇ ਜੀ। ਜੀ ਜੀ ਬਿਲਕੁਲ, ਇੰਨੀ ਕੁ ਸਿਕਿਉਰਿਟੀ ਹੈ ਜਿਹੜੀ ਉਹ ਬਹੁਤ ਜ਼ਰੂਰੀ ਆ ਨਾ, ਨਹੀਂ ਕਿ ਆਪ ਲੋਕ ਉਹਨਾਂ ਦੀ ਜਿਹੜੀ ਸਿਕਿਉਰਿਟੀ ਕਰਨ। ਤੇ ਅੱਗੇ ਜੀ ਚੱਲਦੇ ਆ, ਅਮਰਿੰਦਰ ਸਿੰਘ ਦੇ ਵੀ ਕਈ ਸਾਰੇ ਜਿਹੜੇ ਆ ਵਿਦੇਸ਼ੀ ਮਾਮਲੇ ਆ ਬੜੇ ਉੱਭਰ ਰਹੇ ਆ। ਉਹ ਕਿਹੜਾ ਮਾਮਲਾ ਹੈ ਜਿਹੜਾ ਇਸ ਵੇਲੇ ਜਿਹੜਾ ਜ਼ਿਆਦਾ ਭਖਿਆ ਹੋਇਆ ਆ? ਐਕਚੁਅਲੀ ਉਹਨਾਂ ਨੇ ਇੱਕ ਅਕਾਊਂਟ ਨੂੰ ਲੈ ਕੇ ਜੀ ਜਿਹੜਾ ਅਰੁਣ ਜੇਤਲੀ ਹੋਰੀ ਨੇ ਉਹ ਕਾਫੀ ਕੁਛ ਇਹ ਮਾਮਲਾ ਜਿਹੜਾ ਦੀ ਭਖਾ ਰਹੇ ਨੇ। ਇਹ ਪਹਿਲਾਂ ਵੀ ਮੈਂ ਸਾਂਝਾ ਜਿਹੜਾ ਕੀਤਾ ਸੀਗਾ ਕਿ ਹੁਣ ਜਿਹੜਾ ਸੁਬਰਾਮਨੀਅਮ ਸਵਾਮੀ ਹੈ ਇਹਨਾਂ ਨੇ ਖੁਲਾਸਾ ਕੀਤਾ ਸੀਗਾ। ਅਰੁਣ ਜੇਤਲੀ ਨੇ ਇਹ ਗੱਲ ਚੁੱਕੀ ਸੀ। ਹੁਣ ਦੁਬਾਰਾ ਫਿਰ ਸੁਬਰਾਮਨੀਅਮ ਸਵਾਮੀ ਨੇ ਕਿਹਾ ਕਿ ਨਾਮਜ਼ਦਗੀ ਪੱਤਰ ਦੇ ਵਿੱਚ ਆਪਣੇ ਪਰਿਵਾਰ ਦੇ 2 ਮੈਂਬਰਾਂ ਦੇ ਵਿਦੇਸ਼ਾਂ ਵਿਚਲੇ ਬੈਂਕ ਖਾਤਿਆਂ ਦਾ ਜ਼ਿਕਰ ਜਿਹੜਾ ਉਹ ਨਹੀਂ ਕੀਤਾ। ਹੁਣ ਜਿਹੜਾ ਸਵਾਮੀ ਹੈ ਕੈਪਟਨ ਨੇ ਦੋਸ਼ ਦੇ ਵਿੱਚ ਸਵਾਮੀ ਵਿਰੁੱਧ ਕਾਨੂੰਨੀ ਕਾਰਵਾਈ ਦੀ ਧਮਕੀ ਜਿਹੜੀ ਆ ਉਹ ਦਿੱਤੀ ਹੈ। ਇਹ ਕਿਹਾ
ਕਿ ਮੈਂ ਉਹਦੇ ਖਿਲਾਫ ਜਿਹੜੀ ਹੈ ਜੀ ਕਾਨੂੰਨੀ ਕਾਰਵਾਈ ਕਰੂੰਗਾ। ਸੁਬਰਾਮਨੀਅਮ ਸਵਾਮੀ ਕਹਿੰਦਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਪਰਚਾ ਜਿਹੜਾ ਉਹ ਰੱਦ ਹੋਣਾ ਚਾਹੀਦਾ, ਜਦੋਂ ਕਿ ਜਿਹੜਾ ਕਾਨੂੰਨ ਹੈ ਉਹ ਕਹਿੰਦਾ ਪਰਚਾ ਤਾਂ ਸ਼ਾਇਦ ਰੱਦ ਨਹੀਂ ਹੋਊਗਾ, ਪਰ ਪਰਚਾ ਦਾਖਲ ਜਿਹੜਾ ਉਹ ਹੋ ਸਕਦਾ ਜੇ ਸੁਬਰਾਮਨੀਅਮ ਸਵਾਮੀ ਦੇ ਕੋਲੇ ਇਸ ਮਾਮਲੇ ਦੇ ਵਿੱਚ ਕੋਈ ਸਬੂਤ ਹੈਗੇ ਨੇ। ਦੂਸਰੀ ਗੱਲ ਸੁਬਰਾਮਨੀਅਮ ਸਵਾਮੀ ਨੇ ਇਹ ਕਹੀ ਸੀ ਕਿ ਉਹਨਾਂ ਨੇ ਆਪਣੀ ਪਤਨੀ ਦਾ ਜਿਹੜਾ ਖਾਤਾ ਤੇ ਉਹਨਾਂ ਦੀ ਜਾਇਦਾਦ ਦਾ ਜ਼ਿਕਰ ਨਹੀਂ ਕੀਤਾ। ਉਹ ਇੱਥੇ ਥੋੜਾ ਜਿਹਾ ਮਾਰ ਖਾ ਰਹੇ ਨੇ ਸੁਬਰਾਮਨੀਅਮ ਸਵਾਮੀ। ਉਹਦਾ ਰੀਜ਼ਨ ਇਹ ਹੈ ਕਿ ਪ੍ਰਨੀਤ ਕੌਰ ਵੀ ਚੋਣ ਲੜ ਰਹੀ ਹੈ, ਇਸ ਕਰਕੇ ਜਦੋਂ ਦੋ ਜਣੇ ਚੋਣ ਲੜਦੇ ਨੇ ਦੋਨੋਂ ਹਸਬੈਂਡ ਵਾਈਫ, ਫਿਰ ਜਿਵੇਂ ਪ੍ਰਨੀਤ ਕੌਰ ਨੇ ਭਰਿਆ ਉਹਨੂੰ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕਰਨ ਦੀ ਜ਼ਰੂਰਤ ਨਹੀਂ ਹੈ, ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਪਤਨੀ ਦਾ ਜ਼ਿਕਰ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਉਹ ਖੁਦ ਕੈਂਡੀਡੇਟ ਹੈ। ਇਸ ਕਰਕੇ ਉਹਨੇ ਆਪਣਾ ਜਿਹੜਾ ਖੁਲਾਸਾ ਦੀ ਉਹ ਕਰਨਾ ਹੈ। ਜਿਹੜੀ ਮੁੱਦਾ ਰਹਿਤ ਮੈਂ ਇਸ ਕਰਕੇ ਚੋਣ ਜਿਹੜੀ ਕਹਿੰਦਾ ਹੁੰਦਾ ਕਿ ਮੁੱਦਿਆਂ ਤੋਂ ਬਿਨਾਂ ਇਹ ਚੋਣ ਜਿਹੜੀ ਲੜੀ ਜਾ ਰਹੀ ਹੈ, ਇਹ ਕੋਈ ਬਹੁਤ ਵੱਡਾ ਅਹਿਮ ਮੁੱਦਾ ਨਹੀਂ ਹੈ ਜਿਹੜਾ ਉਭਾਰਿਆ ਜਾ ਰਿਹਾ। ਮੁੱਦਾ ਅੰਮ੍ਰਿਤਸਰ ਦੀ ਡਿਵੈਲਪਮੈਂਟ ਦਾ ਜਿਹੜਾ ਜੀ ਉਹ ਹੋ ਸਕਦਾ ਹੈ ਕਿ ਅੰਮ੍ਰਿਤਸਰ ਏਡਾ ਵੱਡਾ ਜਿਹੜਾ ਇਤਿਹਾਸ ਰੱਖਣ ਵਾਲਾ ਅੱਜ ਵੀ ਉਹਦੀ ਡਿਵੈਲਪਮੈਂਟ ਦੇ ਵਾਸਤੇ ਲੋਕਾਂ ਨੂੰ ਲਿਲੜੀਆਂ ਕਿਉਂ ਕੱਢਣੀਆਂ ਪੈ ਰਹੀਆਂ ਨੇ। ਅੱਗੇ ਚੱਲਦੇ ਜੀ, ਜਿਵੇਂ ਜਿਹੜੇ ਮਿਨਿਸਟਰ ਹੁੰਦੇ ਆ, ਜਿਹੜੇ ਕੈਂਡੀਡੇਟ ਹੁੰਦੇ ਆ, ਉਹਨਾਂ ਦਾ ਪੜ੍ਹਿਆ ਲਿਖਿਆ ਹੋਣਾ ਬਹੁਤ ਜ਼ਰੂਰੀ ਹੁੰਦਾ ਆ। ਤੇ ਜਿਹੜੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਜਿਹੜੇ ਮਿਨਿਸਟਰ ਆ ਉਹਨਾਂ ਬਾਰੇ ਜ਼ਰੂਰ ਦੱਸੋ ਕਿ ਉਹਨਾਂ ਦੀ ਪੜ੍ਹਾਈ ਲਿਖਾਈ ਕਿੰਨੀ ਕੁ ਆ। 2-2.5 ਮਿੰਟ ਲੱਗਣਗੇ ਜੀ, ਮੈਂ ਡਿਟੇਲ ਹੀ ਦੱਸ ਦਿੰਦਾ। ਬੜੀ ਜਿਹੜੀ ਚਰਚਾ ਵਾਲੀ ਰਹੂਗੀ ਔਰ ਲਿਸਨਰਸ ਦੇ ਵਾਸਤੇ ਬੜੀ ਇੰਟਰਸਟਿੰਗ ਰਹੂਗੀ। ਜਿਹੜੇ 5 ਕੈਂਡੀਡੇਟ ਮੈਟ੍ਰਿਕ ਪਾਸ ਨੇ ਨਾ ਜੀ, ਉਹਦੇ ਚ ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਮੈਟ੍ਰਿਕ ਨੇ, ਸ਼ੇਰ ਸਿੰਘ ਘੁਬਾਇਆ ਹੋਰੀ ਮੈਟ੍ਰਿਕ ਪਾਸ ਨੇ, ਸੁੱਚਾ ਸਿੰਘ ਛੋਟੇਪੁਰ ਜਿਹੜੇ ਮੈਟ੍ਰਿਕ ਪਾਸ ਨੇ, ਔਰ ਕੁਲਵੰਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਇਹ ਮੈਟ੍ਰਿਕ ਪਾਸ ਨੇ, ਵਿਜੇ ਸੰਪਲਾ ਭਾਰਤੀ ਜਨਤਾ ਪਾਰਟੀ ਦੇ ਉਹ ਮੈਟ੍ਰਿਕ ਪਾਸ ਨੇ। ਤੇ ਇੰਟਰਸਟਿੰਗ ਕਹਾਣੀ ਇਹ ਹੈ ਕਿ ਕਾਂਗਰਸ ਦੇ ਉਮੀਦਵਾਰ ਫਰੀਦਕੋਟ ਤੋਂ ਜੋਗਿੰਦਰ ਸਿੰਘ ਪੰਜਗਰਾਈ ਅਜੇ 10ਵੀਂ ਕਰ ਰਹੇ ਨੇ। ਇਹ ਪਤਾ ਨਹੀਂ ਜੀ ਕਦੋਂ ਦੇ ਉਹਨਾਂ ਨੇ ਭਰੀ ਹੋਈ ਹੈ ਤੇ ਕਦੋਂ ਜਾ ਕੇ ਇਹ ਉਹਨਾਂ ਦੀ ਮੁਕੰਮਲ ਹੋਣੀ ਹੈ। ਅੰਮ੍ਰਿਤਸਰ ਤੋਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਉਹ NDA ਉਹਨਾਂ ਨੇ ਕੀਤੀ ਹੋਈ ਆ, ਅਰੁਣ ਜੇਤਲੀ LLB ਨੇ, ਡਾਕਟਰ ਦਲਜੀਤ ਸਿੰਘ ਹੋਰੀ MBBS ਨੇ। ਇਹ ਸਾਰੇ ਪੜ੍ਹੇ ਲਿਖੇ ਕੈਂਡੀਡੇਟ ਨੇ ਅੰਮ੍ਰਿਤਸਰ ਤੋਂ। ਖਡੂਰ ਸਾਹਿਬ ਤੋਂ ਭਾਈ ਬਲਦੀਪ ਸਿੰਘ ਹੋਰੀ ਜਿਹੜੇ ਨੇ ਉਹ ਗ੍ਰੈਜੂਏਟ ਨੇ, ਹਰਮਿੰਦਰ ਸਿੰਘ ਗਿੱਲ ਹੋਰੀ MA ਇਕਨੋਮਿਕਸ ਦੀ ਉਹਨਾਂ ਨੇ ਕੀਤੀ ਹੋਈ ਆ, ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਜਿਹੜੇ ਨੇ ਉਹ 10 ਪੜ੍ਹੇ ਨੇ। ਫਿਰੋਜ਼ਪੁਰ ਤੋਂ ਸੁਨੀਲ ਜਾਖੜ ਹੋਰੀ MBA ਕੀਤੀ ਹੋਈ ਆ, ਸ਼ੇਰ ਸਿੰਘ ਘੁਬਾਇਆ 10 ਪੜ੍ਹੇ ਨੇ, ਸਤਨਾਮ ਕੰਬੋਜ ਆਮ ਆਦਮੀ ਪਾਰਟੀ ਦੇ LLB ਕੀਤੀ ਹੋਈ ਉਹਨਾਂ ਨੇ। ਫਰੀਦਕੋਟ ਤੋਂ ਪਰਮਜੀਤ ਕੌਰ ਗੁਲਸ਼ਨ ਜਿਹੜੀ ਆ ਉਹ MA ਇਕਨੋਮਿਕਸ ਉਹਨਾਂ ਨੇ ਕੀਤੀ ਹੋਈ ਆ, ਜੋਗਿੰਦਰ ਸਿੰਘ ਪੰਜਗਰਾਈ ਹੋਰੀ ਅਜੇ 10ਵੀਂ ਕਰ ਰਹੇ ਨੇ। ਪ੍ਰੋਫੈਸਰ ਸਾਧੂ ਸਿੰਘ ਹੋਰੀ ਆਮ ਆਦਮੀ ਪਾਰਟੀ ਦੇ PhD ਕੀਤੀ ਹੋਈ ਆ। ਬਠਿੰਡੇ ਤੋਂ ਹਰਸਿਮਰਤ ਕੌਰ ਬਾਦਲ ਹੋਰੀ ਉਹਨਾਂ ਨੇ ਡਿਪਲੋਮਾ ਇਨ ਟੈਕਸਟਾਈਲ ਦੇ ਵਿੱਚ ਕੀਤਾ ਹੋਇਆ। ਮਨਪ੍ਰੀਤ ਬਾਦਲ ਹੋਰੀ LLB ਕੀਤੀ ਹੈ ਉਹਨਾਂ ਨੇ। ਜਗਤਾਰ ਸਿੰਘ ਲੌਂਗੀਆ ਗ੍ਰੈਜੂਏਟ ਹੈ ਜਿਹੜਾ ਆਮ ਆਦਮੀ ਪਾਰਟੀ ਦਾ। ਸੰਗਰੂਰ ਤੋਂ ਸੁਖਦੇਵ ਸਿੰਘ ਢੀਂਡਸਾ ਹੋਰੀ ਗ੍ਰੈਜੂਏਟ ਨੇ। ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਉਹ ਅੰਡਰ ਗ੍ਰੈਜੂਏਟ ਨੇ। ਵਿਜੇ ਇੰਦਰ ਸਿੰਗਲਾ ਜਿਹੜੇ ਨੇ ਉਹਨਾਂ ਨੇ BA ਕੀਤੀ ਹੋਈ ਆ। ਗੁਰਦਾਸਪੁਰ ਤੋਂ ਪ੍ਰਤਾਪ ਸਿੰਘ ਬਾਜਵਾ ਹੋਰੀ ਗ੍ਰੈਜੂਏਟ ਨੇ, ਡਿਪਲੋਮਾ ਵੀ ਕੀਤਾ ਹੋਇਆ। ਵਿਨੋਦ ਖੰਨਾ ਹੋਰੀ ਗ੍ਰੈਜੂਏਟ ਨੇ। ਸੁੱਚਾ ਸਿੰਘ ਛੋਟੇਪੁਰ ਹੋਰੀ ਉਹਨਾਂ ਨੇ ਮੈਟ੍ਰਿਕ ਕੀਤੀ ਹੋਈ ਆ। ਲੁਧਿਆਣੇ ਤੋਂ ਰਣਜੀਤ ਸਿੰਘ ਬਿੱਟੂ ਹੋਰਾਂ ਨੇ BCA ਕੀਤੀ ਹੋਈ ਆ। ਮਨਪ੍ਰੀਤ ਸਿੰਘ ਇਆਲੀ ਹੋਰੀ ਅੰਡਰ ਗ੍ਰੈਜੂਏਟ ਨੇ। ਹਰਵਿੰਦਰ ਸਿੰਘ ਫੂਲਕਾ ਜਿਹੜੇ ਨੇ ਉਹ LLB ਕੀਤੀ ਹੋਈ ਹੈ, ਆਮ ਆਦਮੀ ਪਾਰਟੀ ਦੇ ਨੇ। ਜਲੰਧਰ ਤੋਂ ਸੰਤੋਸ਼ ਚੌਧਰੀ ਹੋਰੀ ਉਹਨਾਂ ਨੇ LLB ਕੀਤੀ ਹੋਈ ਆ। ਪਵਨ ਟੀਨੂ ਹੋਰੀ ਪੋਸਟ ਗ੍ਰੈਜੂਏਟ ਨੇ। ਜੋਤੀ ਮਾਨ ਜਿਹੜੀ ਆ ਉਹ ਗ੍ਰੈਜੂਏਟ ਹੈ। ਹੁਸ਼ਿਆਰਪੁਰ ਤੋਂ ਮਹਿੰਦਰ ਸਿੰਘ KP ਹੋਰਾਂ ਨੇ LLB ਕੀਤੀ ਹੋਈ ਹੈ। ਵਿਜੇ ਸੰਪਲਾ ਹੋਰੀ ਮੈਟ੍ਰਿਕ ਪਾਸ ਨੇ। ਯਮਨੀ ਗਰੋਵਲ ਜਿਹੜੀ ਆਮ ਆਦਮੀ ਪਾਰਟੀ ਦੀ ਆ ਉਹਨੇ MCOM ਕੀਤੀ ਹੋਈ ਹੈ। ਪਟਿਆਲੇ ਤੋਂ ਪ੍ਰਨੀਤ ਕੌਰ ਉਹਨਾਂ ਨੇ BA ਕੀਤੀ ਹੋਈ ਆ। ਦੀਪਿੰਦਰ ਸਿੰਘ ਢਿੱਲੋਂ ਹੋਰੀ LLB ਕੀਤੀ ਹੋਈ ਹੈ। ਡਾਕਟਰ ਧਰਮਵੀਰ ਗਾਂਧੀ ਹੋਰੀ ਜਿਹੜੇ ਨੇ ਉਹਨਾਂ ਨੇ MBBS MD ਜਿਹੜੀ ਆ ਉਹ ਕੀਤੀ ਹੋਈ ਹੈ। ਫਤਿਹਗੜ੍ਹ ਸਾਹਿਬ ਤੋਂ ਸਾਧੂ ਸਿੰਘ ਧਰਮਸੋਤ ਹੋਰੀ ਉਹ ਮੈਟ੍ਰਿਕ ਪਾਸ ਨੇ। ਕੁਲਵੰਤ ਸਿੰਘ ਅਕਾਲੀ ਦਲ ਦੇ ਉਹ ਮੈਟ੍ਰਿਕ ਪਾਸ ਨੇ। ਹਰਿੰਦਰ ਸਿੰਘ ਆਮ ਆਦਮੀ ਪਾਰਟੀ ਦੇ MA ਇੰਗਲਿਸ਼ ਉਹਨਾਂ ਨੇ ਕੀਤੀ ਹੋਈ ਹੈ। ਅਨੰਦਪੁਰ ਸਾਹਿਬ ਤੋਂ ਅੰਬਿਕਾ ਸੋਨੀ ਪੋਸਟ ਗ੍ਰੈਜੂਏਟ ਹੈ। ਪ੍ਰੇਮ ਸਿੰਘ ਚੰਦੂਮਾਜਰਾ ਅਕਾਲੀ ਦਲ ਦੇ ਪੋਸਟ ਗ੍ਰੈਜੂਏਟ ਨੇ। ਔਰ HS ਸ਼ੇਰਗਿੱਲ LLB ਉਹਨਾਂ ਨੇ ਕੀਤੀ ਹੋਈ ਹੈ। ਇਹ 13 ਦੀਆਂ 13 ਸੀਟਾਂ ਨੇ। ਆਮ ਆਦਮੀ ਪਾਰਟੀ ਦੇ ਜੋ ਉਮੀਦਵਾਰ ਨੇ ਸਭ ਤੋਂ ਵੱਧ ਪੜ੍ਹੇ ਲਿਖੇ ਨੇ ਤੇ ਜਿਹੜੀ ਸੱਤਾਧਾਰੀ ਧਿਰ ਹੈ ਅਕਾਲੀ ਦਲ ਦੇ ਉਹ ਸਭ ਤੋਂ ਘੱਟ ਪੜ੍ਹੇ ਲਿਖੇ ਨੇ। ਜੀ ਤੇ ਅੱਗੇ ਚੱਲੀਏ ਜੀ ਪਟਿਆਲੇ ਵੱਲ। ਪਟਿਆਲੇ ਦੀ ਸੀਟ ਵੀ ਹੈ ਜਿਹੜੀ ਇਹ ਬੜੀ ਇੰਟਰਸਟਿੰਗ ਹੋਊਗੀ। ਇਹਦੇ ਵਿੱਚ ਅਸੀਂ ਬਿਆਨ ਪੜ੍ਹਿਆ ਸੀਗਾ ਬਲ ਸਾਹਿਬ ਦਾ ਕਿ ਉੱਥੋਂ ਜਿਹੜੀ ਜਿੱਤ ਐਤਕੀ ਅਕਾਲੀ ਦਲ ਦੀ ਹੋਊਗੀ। ਉੱਥੋਂ ਕਿੰਨੀ ਕੁ ਸਪੋਰਟ ਇਹਨਾਂ ਨੂੰ ਮਿਲ ਰਹੀ ਆ ਪਟਿਆਲਾ ਤੋਂ? 2 ਥਾਂ ਤੇ ਤਾਂ ਬੜਾ ਕਲੋਲ ਹੋਇਆ ਅਕਾਲੀ ਦਲ ਦੇ ਨਾਲ। ਜਿਹੜੀ ਸਮਾਣਾ ਦੇ ਵਿੱਚ ਉਹਨਾਂ ਨੇ ਇੱਕ ਵੱਡੀ ਚੋਣ ਰੈਲੀ ਨੂੰ ਸੰਬੋਧਨ ਕਰਨਾ ਸੀ। ਸਮਾਣਾ ਉਹ ਹਲਕਾ ਹੈ ਜਿੱਥੇ ਸੁਰਜੀਤ ਸਿੰਘ ਰੱਖੜਾ ਹੋਰੀ ਜਿੱਤੇ ਹੋਏ ਨੇ। ਉੱਥੇ ਬਿਜਲੀ ਸਰਪਲਸ ਹੋ ਗਈ
ਭਾਵ ਕਿ ਬਿਜਲੀ ਚਲੇਗੀ। ਇੱਥੇ ਪੰਜਾਬ 'ਚ ਜਦੋਂ ਬਿਜਲੀ ਦੇ ਕੱਟ ਲੱਗਦੇ ਨਾ, ਉਹ ਨਵਾਂ ਨਾਮ ਰੱਖਿਆ ਲੋਕਾਂ ਨੇ ਵੀ ਹੁਣ ਸਾਡੇ ਤਾਂ ਪਿੰਡ ਬਿਜਲੀ ਸਰਪਲਸ ਹੋਈ ਹੋਈ ਹੈ। ਤੇ ਉੱਥੇ ਵੀ ਬਿਜਲੀ ਸਰਪਲਸ ਹੋ ਗਈ। 20 ਮਿੰਟ ਤੱਕ ਵੇਟ ਜਿਹੜਾ ਸੀ ਉਹ ਕਰਦੇ ਰਹੇ ਪ੍ਰਕਾਸ਼ ਸਿੰਘ ਬਾਦਲ ਹੋਰੀ। ਜਦੋਂ ਬਿਜਲੀ ਨਹੀਂ ਆਈ ਤੇ ਫਿਰ ਉਹਨਾਂ ਨੂੰ ਬਿਨਾਂ ਸੰਬੋਧਨ ਕੀਤੇ ਤੋਂ ਜਿਹੜਾ ਦੀ ਉਹ ਜਾਣਾ ਪਿਆ। ਇੱਥੇ ਪਟਿਆਲੇ ਦੇ ਵਿੱਚ ਜਿਹੜੀ ਸ਼ਹਿਰ ਦੇ ਵਿੱਚ ਉਹਨਾਂ ਨੇ ਜਿਹੜਾ ਸੰਬੋਧਨ ਕਰਨਾ ਸੀਗਾ ਜੀ, ਉੱਥੇ ਅਕਾਲੀ ਦਲ ਦੀ ਆਪਸੀ ਖਿੱਚੋਤਾਣ ਜਿਹੜੀ ਹੈ ਜੀ ਉਹ ਲਾ ਲਓ, ਜਿਹਦੀ ਵਜ੍ਹਾ ਕਰਕੇ ਬਹੁਤੀਆਂ ਕੁਰਸੀਆਂ ਜਿਹੜੀਆਂ ਸੀਗੀਆਂ ਉਹ ਖਾਲੀ ਪਈਆਂ ਰਹੀਆਂ। ਔਰ ਇਹ ਵੀ ਪਤਾ ਲੱਗਾ ਜੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਿਹੜੇ ਅਕਾਲੀ ਵਰਕਰ ਨੇ ਉਹਨਾਂ ਨੂੰ ਘੂਰਿਆ ਘੰਬਿਆ ਵੀ ਹੈ ਇਸ ਜਿਹੜੀ ਇਹਨੂੰ ਲੈ ਕੇ ਕਿ ਕਿਉਂ ਨਹੀਂ ਇਕੱਠ ਜਿਹੜਾ ਜੀ ਉਹ ਹੋ ਸਕਿਆ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਬਾਦਲ ਦਲ ਹੈ ਜੀ ਉਹ ਇਸ ਵੇਲੇ ਪੂਰੀ ਕੋਸ਼ਿਸ਼ ਕਰ ਰਿਹਾ ਕਿ ਕਿਸੇ ਤਰੀਕੇ ਦੇ ਨਾਲ ਮਹਿਲਾ ਵਾਲਿਆਂ ਤੋਂ ਇਹ ਜਿਹੜੀ ਸੀਟ ਹੈ ਉਹ ਹੋਈ ਜਾਵੇ। ਪਰ ਕਿਉਂਕਿ ਇੱਥੇ ਧੜੇਬੰਦੀ ਜਿਹੜੀ ਬੜੀ ਹੋਈ ਹੈ ਜੀ ਪਟਿਆਲੇ ਦੇ ਵਿੱਚ, ਉਹਦਾ ਰੀਜ਼ਨ ਇਹ ਹੈ ਕਿ ਸੁਰਜੀਤ ਸਿੰਘ ਰੱਖੜਾ ਹੋਰੀ ਆਪਣੇ ਭਰਾ ਦੇ ਵਾਸਤੇ, ਚਰਨਜੀਤ ਦੇ ਵਾਸਤੇ ਇਹ ਸੀਟ ਮੰਗਦੇ ਸਨ। ਉਹਨਾਂ ਨੂੰ ਨਹੀਂ ਦਿੱਤੀ ਗਈ। ਭਰੇ ਹੋਏ ਮਨ ਦੇ ਨਾਲ ਉਹਨਾਂ ਨੂੰ ਜਿਹੜਾ ਜੀ ਤੋਰਿਆ ਗਿਆ ਕਿ ਤੁਸੀਂ ਮਦਦ ਜਿਹੜੀ ਹੈ ਦੀਪਿੰਦਰ ਸਿੰਘ ਢਿੱਲੋਂ ਹੋਰਾਂ ਦੀ ਕਰੋ, ਤੇ ਨਾਲ ਦੀ ਨਾਲ ਉਹਨਾਂ ਨੂੰ ਹਲਕਾ ਇੰਚਾਰਜ ਜਿਹੜਾ ਸੀ ਉਹ ਬਣਾ ਦਿੱਤਾ ਗਿਆ। ਹੁਣ ਜਦੋਂ ਹਲਕਾ ਇੰਚਾਰਜ ਬਣਾ ਦਿੱਤਾ ਤੇ ਜ਼ਿੰਮੇਵਾਰੀ ਉਹਨਾਂ ਦੇ ਗਲ ਬਹੁਤੀ ਜਿਹੜੀ ਆ ਉਹ ਪੈ ਗਈ। ਜਦੋਂ ਗਲ ਪੈ ਗਈ ਤੇ ਗਲ ਪਿਆ ਢੋਲ ਜਿਹੜਾ ਜੀ ਉਹ ਵਜਾ ਪੈ ਰਿਹਾ ਹੈ। ਪਰ ਅੰਦਰ ਖਾਤੇ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਕਿਤੇ ਨਾ ਕਿਤੇ ਇਹ ਜਿਹੜੀ ਅਕਾਲੀ ਦਲ ਵਿਚਲੀ ਪਾਟੋ ਧਾੜ ਹੈ ਉਹ ਨੁਕਸਾਨ ਅਕਾਲੀ ਦਲ ਦਾ ਇੱਥੋਂ ਕਰੂਗੀ ਜੀ। ਜੀ ਤੇ ਅੱਗੇ ਚੱਲਦੇ ਜੀ, ਗੁਰਬਚਨ ਸਿੰਘ ਬੱਬੇਹਾਲੀ ਜੋ ਕਿ ਗੁਰਦਾਸਪੁਰ ਤੋਂ ਇੱਕ MLA ਆ, ਤੇ ਜਦੋਂ ਜਸਪਾਲ ਸਿੰਘ ਜਿਹੜਾ ਲੜਕਾ ਹੈ ਉਹਦੇ ਬਾਰੇ ਸਾਰਿਆਂ ਨੂੰ ਪਤਾ ਆ ਕਿ ਜਦੋਂ ਭਾਈ ਬਲਵੰਤ ਸਿੰਘ ਰਾਜੋਬਾਣਾ ਦੀ ਨੂੰ ਫਾਂਸੀ ਦੇ ਹੁਕਮ ਹੋਏ ਸੀਗੇ ਤਾਂ ਉਸ ਨੂੰ ਰੁਕਵਾਉਣ ਲਈ ਸਾਰਿਆਂ ਨੇ ਬੜਾ ਜ਼ੋਰ ਸ਼ੋਰ ਦੇ ਨਾਲ ਉਹਦੇ ਲਈ ਮੁਜ਼ਾਹਰੇ ਕੀਤੇ ਸੀਗੇ। ਉਸ ਦੇ ਵਿੱਚ ਜਿਹੜਾ ਪੁਲਿਸ ਦੇ ਹੱਥੋਂ ਮਾਰਿਆ ਗਿਆ ਸੀਗਾ। ਤੇ ਹੁਣ ਪਤਾ ਲੱਗਾ ਕਿ ਉਹਨਾਂ ਦੀ ਮਦਰ ਨੇ ਆਪਣੇ ਬੱਬੇਹਾਲੀ ਦੇ ਮੂੰਹ ਦੇ ਉੱਤੇ ਜਿਹੜੀ ਆ ਚੱਪਲ ਚਲਾ ਕੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਇਹ ਖਬਰ ਨਾ ਜੀ ਇੱਥੇ ਤਕਰੀਬਨ ਤੁਸੀਂ ਇਹ ਕਹਿ ਲਓ ਕਿ ਬਾਹਰ ਨਹੀਂ ਨਿਕਲੀ। ਦੂਜਾ ਥੋੜਾ ਜਿਹਾ ਇਹ ਹੋ ਜਾਂਦਾ, ਜਿਹੜੀਆਂ ਅਖਬਾਰਾਂ ਵਗੈਰਾ ਨੇ ਨਾ ਉਹ ਤਾਂ ਹੁਣ ਰਹਿ ਗਈਆਂ ਜੀ ਇਸ ਕਿਸਮ ਦੇ ਨਾਲ ਕਿ ਇੱਕ ਏਰੀਏ 'ਚ ਹੀ ਰਹਿ ਜਾਂਦੀਆਂ ਨੇ। ਗੁਰਬਚਨ ਸਿੰਘ ਬੱਬੇਹਾਲੀ ਹੋਰੀ ਜਿਹੜੇ ਨੇ ਉਹ ਚੌਰ ਸੰਧਵਾਂ ਪਿੰਡ ਆ ਜਿਹੜਾ ਗੁਰਦਾਸਪੁਰ ਦੇ ਵਿੱਚ ਪੈਂਦਾ, ਉੱਥੇ ਉਹ ਗਏ ਨੇ। ਔਰ ਇਸ ਜਗ੍ਹਾ ਦੇ ਉੱਤੇ ਜਿਹੜਾ ਜੀ ਜਾ ਕੇ ਉਹ ਜਦੋਂ ਉਤਰੇ ਗੱਡੀ ਦੇ ਵਿੱਚੋਂ ਤਾਂ ਇੱਕ ਚੱਪਲ ਜਿਹੜੀ ਸੀ ਉਹਨਾਂ ਵੱਲ ਨੂੰ ਬੜੀ ਤੇਜ਼ੀ ਦੇ ਨਾਲ ਆਈ। ਔਰ ਇਹ ਜਿਹੜੀ ਚੱਪਲ ਸੀਗੀ ਇਹਨੇ ਜਿਹੜਾ ਉਹ ਮੂੰਹ ਦੇ ਉੱਤੇ ਵੱਜੀ ਦੀ, ਜਿਹੜੇ MLA ਨੇ ਗੁਰਬਚਨ ਸਿੰਘ ਬੱਬੇਹਾਲੀ ਹੋਰੀ। ਇਹ ਚੱਪਲ ਜਿਹੜੀ ਸੀ ਉਹ ਮਾਰੀ ਗਈ ਸੀਗੀ ਜਿਹੜਾ ਜਸਪਾਲ ਸਿੰਘ ਪੁਲਿਸ ਦੀ ਗੋਲੀ ਦੇ ਨਾਲ ਜਿਹਦੀ ਡੈਥ ਹੋ ਗਈ ਸੀ ਜਦੋਂ ਉਹਨਾਂ ਦੀ ਫਾਂਸੀ ਦਾ ਵਿਰੋਧ ਕੀਤਾ ਜਾ ਰਿਹਾ ਸੀ ਉਸ ਟਾਈਮ ਦੇ ਉੱਤੇ। ਔਰ ਇਹ ਜਸਪਾਲ ਸਿੰਘ ਦੀ ਮਾਂ ਹੈ ਜੀ, ਉਹਨੇ ਇਹ ਚੱਪਲ ਮਾਰੀ ਦੱਸੀ ਜਾਂਦੀ ਹੈ। ਬੱਬੇਹਾਲੀ ਹੋਰੀ ਫੋਨ ਨਹੀਂ ਚੁੱਕ ਰਹੇ। ਉਹਨਾਂ ਦੇ PA ਕਹਿੰਦੇ ਨੇ ਕਿ ਜਿਹੜਾ ਵਿਰੋਧੀ ਧੜਾ ਉਹ ਇਸ ਗੱਲ ਨੂੰ ਕਰ ਗਿਆ। ਮੈਂ ਦੱਸਦਾ ਕਿ ਇਹ ਜਿਹੜਾ ਸ਼ਾਇਦ ਜਿਹੜਾ ਰੋਸ ਦਾ ਪ੍ਰਗਟਾਵਾ ਕੀਤਾ ਹੈ ਜਸਪਾਲ ਸਿੰਘ ਦੀ ਮਾਂ ਨੇ, ਉਹ ਇਸ ਕਰਕੇ ਕੀਤਾ ਕਿ ਜਿਹੜੀ ਬਿਠਾਇਆ ਗਿਆ ਸੀਗਾ ਇਨਕੁਆਇਰੀ ਦੇ ਵਾਸਤੇ, ਉਹਨਾਂ ਨੇ ਪੁਲਿਸ ਅਫਸਰਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਸ਼ਰੇਆਮ ਦਿਸ ਰਿਹਾ, ਵੀਡੀਓਜ਼ ਪਈਆਂ ਨੇ ਕਿੰਨਾ ਕੁਛ ਕਿ ਜਿਹੜੀ ਪੁਲਿਸ ਦੇ ਵੱਲੋਂ ਚੱਲੀ ਗੋਲੀ ਦੇ ਨਾਲ 19 ਸਾਲ ਦਾ ਇਹ ਨੌਜਵਾਨ ਜਿਹੜਾ ਸੀਗਾ ਉਹ ਮਾਰਿਆ ਗਿਆ। ਕਲੀਨ ਚਿੱਟ ਕਿਹੜੇ ਤਰੀਕੇ ਦੇ ਨਾਲ ਦਿੱਤੀ ਜਾ ਰਹੀ ਹੈ ਇਹ ਪਤਾ ਨਹੀਂ ਜੀ। ਪੁਲਿਸ ਲੋਕਾਂ ਦੀ ਪ੍ਰੋਟੈਕਸ਼ਨ ਦੇ ਵਾਸਤੇ ਹੁੰਦੀ ਹੈ, ਪਰ ਇੱਥੇ ਜੋ ਪੁਲਿਸ ਦਾ ਧੱਕਾ ਸੀਗਾ ਉਹ ਸਭ ਨੂੰ ਪਤਾ ਹੈ। ਤੇ ਸ਼ਾਇਦ ਇਸੇ ਕਰਕੇ ਇਹ ਵਿਰੋਧ ਦਾ ਸਾਹਮਣਾ ਜਿਹੜਾ ਜੀ ਗੁਰਦਾਸਪੁਰ ਦੇ ਵਿੱਚ ਕਰਨਾ ਪਿਆ ਉੱਥੋਂ ਦੇ ਲੋਕਲ MLA ਨੂੰ। ਹਾਲਾਂਕਿ ਇਸ ਚੀਜ਼ ਨੂੰ ਪ੍ਰਮੋਟ ਨਹੀਂ ਕੀਤਾ ਜਾ ਸਕਦਾ ਕਿ ਉਹਨੇ ਸਹੀ ਕੀਤਾ, ਪਰ ਪ੍ਰੋਬਲਮ ਇਹ ਹੈ ਕਿ ਲੋਕ ਕਰਨ ਤਾਂ ਫਿਰ ਕੀ ਕਰਨ। ਜੀ ਬਿਲਕੁਲ, ਲੋਕਾਂ ਦੇ ਜਿਹੜੇ ਆ ਕਹਿੰਦੇ ਮੂੰਹ ਵੀ ਵਧੇ ਹੋਏ ਆ। ਤੇ ਸੁਣਨੇ ਦੇ ਵਿੱਚ ਇਹ ਆਇਆ ਕਿ ਜਿਹੜਾ ਇਹ ਬੱਬੇਹਾਲੀ ਆ, ਗੁਰਬਚਨ ਸਿੰਘ ਬੱਬੇਹਾਲੀ ਆ, ਇਸ ਨੇ ਬਹੁਤ ਜ਼ੋਰ ਪਾਇਆ ਸੀ ਪਰਿਵਾਰ ਤੇ ਕਿ ਜਿਹੜਾ ਤੁਸੀਂ ਆਪਣਾ ਕੇਸ ਆ ਇਸ ਨੂੰ ਵਾਪਸ ਲੈ ਲਓ, ਪਰ ਇਹਨਾਂ ਨੇ ਵਾਪਸ ਨਹੀਂ ਲਿਆ। ਤੇ ਅੱਗੇ ਗੱਲ ਕਰੀਏ ਜੀ ਜਲੰਧਰ ਦੀ, ਜਿਹੜੀ ਜਲੰਧਰ ਦੇ ਵਿੱਚ ਜਿਹੜਾ ਅਜੇ ਕੋਈ ਉੱਥੇ ਹਿਲਜੁਲ ਹੋਈ ਆ? ਨਹੀਂ, ਅਜੇ ਬਹੁਤ ਜ਼ਿਆਦਾ ਜਿਹੜਾ ਨਾ ਜੀ ਉਹ ਭਖਿਆ ਨਹੀਂ ਹੈ। ਜਲੰਧਰ ਲੋਕ ਸਭਾ ਹਲਕਾ ਜਿਹੜਾ ਜੀ ਉਹ ਕਾਂਗਰਸ ਦਾ ਇਹਦੇ ਉੱਤੇ ਬਹੁਤੀ ਵਾਰ ਦਬਦਬਾ ਰਿਹਾ। ਜਿਹੜਾ ਜੇ ਦੇਖੀਏ ਤਾਂ 1971 ਤੋਂ ਬਾਅਦ ਅਕਾਲੀ ਦਲ ਨੂੰ ਸਿਰਫ ਇੱਕੋ ਵਾਰੀ ਇੱਥੋਂ ਜਿੱਤ ਜਿਹੜੀ ਆ ਉਹ ਨਸੀਬ ਹੋਈ ਹੈ। ਇਸ ਹਲਕੇ ਦੀ ਜਨਤਾ ਦੇ ਆਗੂ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ 2 ਵਾਰੀ ਨੁਮਾਇੰਦਗੀ ਜ਼ਰੂਰ ਕੀਤੀ ਹੈ, ਉਹ ਵੀ ਅਕਾਲੀ ਦਲ ਦੀ ਸਿੱਧੀ ਮਦਦ ਦੇ ਨਾਲ। 1951 ਤੋਂ ਲੈ ਕੇ 2009 ਦੀਆਂ ਵਿਧਾਨ ਸਭਾ ਚੋਣਾਂ ਤੱਕ ਕਾਂਗਰਸ ਦੇ ਵਿਰੋਧੀਆਂ ਨੂੰ ਇਸ ਹਲਕੇ ਤੋਂ ਸਿਰਫ 3 ਵਾਰੀ ਜਿੱਤ ਜਿਹੜੀ ਆ ਨਸੀਬ ਹੋਈ ਆ। ਬਾਕੀ ਜਿੱਤਾਂ ਕਾਂਗਰਸ ਦੀ ਝੋਲੀ ਵਿੱਚ ਪੈਂਦੀਆਂ ਰਹੀਆਂ।
ਜਲੰਧਰ ਲੋਕ ਸਭਾ ਹਲਕੇ ਨੂੰ ਇਸ ਗੱਲ ਦਾ ਮਾਣ ਵੀ ਹੈ ਕਿ ਇਸ ਹਲਕੇ ਨੇ ਦੇਸ਼ ਨੂੰ 2 ਵਿਦੇਸ਼ ਮੰਤਰੀ ਦਿੱਤੇ ਨੇ। ਪ੍ਰਧਾਨ ਮੰਤਰੀ ਹੁੰਦਿਆਂ ਇੰਦਰ ਕੁਮਾਰ ਗੁਜਰਾਲ ਨੇ ਇਸ ਹਲਕੇ ਤੋਂ ਇਸ ਵਾਰੀ ਚੋਣ ਲੜੀ ਸੀ ਤੇ ਉਹ ਜੇਤੂ ਰਹੇ ਸਨ। ਜਲੰਧਰ ਲੋਕ ਸਭਾ ਤੋਂ ਇਸ ਵਾਰੀ 3 ਕੋਣੀ ਜਿਹੜੀ ਟੱਕਰ ਹੈ ਉਹਦੇ ਅਸਾਰ ਬਣੇ ਹੋਏ ਨੇ। 99 ਦੀਆਂ ਲੋਕ ਸਭਾ ਚੋਣਾਂ ਤੋਂ ਲੈ ਕੇ ਹੁਣ ਤੱਕ ਕਾਂਗਰਸ ਤੇ ਕਬਜ਼ਾ ਜਿਹੜਾ ਦੀ ਉਹ ਰਿਹਾ। 1999 ਚ ਬਲਵੀਰ ਸਿੰਘ 2004 ਦੇ ਵਿੱਚ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਨੇ ਨਰੇਸ਼ ਗੁਜਰਾਲ ਨੂੰ ਹਰਾਇਆ ਸੀਗਾ। 9 ਦੇ ਵਿੱਚ ਕਾਂਗਰਸ ਦੇ ਮਹਿੰਦਰ ਸਿੰਘ ਕੇਪੀ ਹੋਰਾਂ ਨੇ ਅਕਾਲੀ ਦਲ ਦੇ ਆਗੂ ਰਾਜ ਗਾਇਕ ਹੰਸਰਾਜ ਹੰਸ ਨੂੰ ਵੱਡੇ ਫਰਕ ਨਾਲ ਹਰਾਇਆ ਸੀਗਾ। 96 ਅਕਾਲੀ ਦਲ ਨੂੰ ਪਹਿਲੀ ਵਾਰੀ ਇਤਿਹਾਸਕ ਜਿੱਤ ਮਿਲੀ ਸੀਗੀ ਜਿੱਥੋਂ ਕਿ ਦਰਬਾਰਾ ਸਿੰਘ ਕਾਮਯਾਬ ਹੋਏ ਸਨ ਔਰ ਉਹਨਾਂ ਦਾ ਹਾਲਾਂਕਿ ਪਿਛੋਕੜ ਕਾਂਗਰਸੀ ਸੀਗਾ। 58 ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਅਮਰਨਾਥ 1957 ਦੇ ਵਿੱਚ ਸਾਧੂ ਰਾਮ ਬਾਅਦ ਤੋਂ ਲੈ ਕੇ 71 ਤੱਕ ਲਗਾਤਾਰ 3 ਵਾਰੀ ਸਵਰਨ ਸਿੰਘ ਹੋਰੀ ਤੇ 80 ਤੇ 85 ਦੇ ਵਿੱਚ 2 ਵਾਰ ਰਜਿੰਦਰ ਸਿੰਘ ਸਪੈਰੋ ਜਿਹੜੇ ਉਹ ਚੋਣ ਲੜਦੇ ਰਹੇ ਨੇ। ਬਹੁਜਨ ਸਮਾਜ ਪਾਰਟੀ ਦੇ ਆਗੂ ਸੁਖਵਿੰਦਰ ਕੋਟਲੀ ਵੀ ਮੈਦਾਨ ਦੇ ਵਿੱਚ ਨੇ। ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਬਸਪਾ ਨੇ 93,000 ਤੋਂ ਵੱਧ ਵੋਟਾਂ ਜਿਹੜੀਆਂ ਸੀਗੀਆਂ ਉਹ ਹਾਸਲ ਕੀਤੀਆਂ ਸੀਗੀਆਂ। ਅਕਾਲੀ ਦਲ ਨੇ ਪਵਨ ਕੁਮਾਰ ਟੀਨੂ ਨੂੰ ਜਿਹੜਾ ਦੀ ਉਹ ਚੋਣ ਮੈਦਾਨ ਦੇ ਵਿੱਚ ਹਰਾਇਆ, ਇਸ ਵਾਰੀ ਉਤਾਰਿਆ ਤੇ ਜਿਹੜਾ ਕਾਂਗਰਸ ਦੇ ਵੱਲੋਂ ਚੌਧਰੀ ਸੰਤੋਖ ਸਿੰਘ ਜਿਹੜੇ ਨੇ ਉਹ ਇੱਥੋਂ ਐਲਾਨੇ ਗਏ ਨੇ। ਆਮ ਆਦਮੀ ਪਾਰਟੀ ਨੇ ਇੱਕ ਨਵੀਂ ਔਰਤ ਜਿਹੜੀ ਹੈ ਜੀ ਜੋਤੀ ਮਾਨ ਉਹਨੂੰ ਟਿਕਟ ਦਿੱਤੀ ਹੈ। ਉਹਦਾ ਕੋਈ ਬਹੁਤ ਵੱਡਾ ਅਸਰ ਹਾਲ ਦੀ ਘੜੀ ਦੇਖਣ ਨੂੰ ਨਹੀਂ ਮਿਲ ਰਿਹਾ। ਜੇ ਉਹ ਮੁਕਾਬਲੇ ਦੇ ਵਿੱਚ ਆ ਜਾਂਦੀ ਹੈ ਕਿਉਂਕਿ ਅਜੇ ਕਾਫੀ ਦਿਨ ਜਿਹੜੇ ਪਏ ਨੇ ਤਾਂ 4 ਕੋਣੀ ਟੱਕਰ ਦੇ ਅਸਾਰ ਬਣ ਸਕਦੇ ਨੇ ਪਰ ਇਹਦੀ ਆਸ ਘੱਟ ਦਿੰਦੀ ਹੈ ਜਲੰਧਰ ਤੋਂ। ਇੱਥੇ 3 ਕੋਣੀ ਜਿਹੜੀ ਟੱਕਰ ਹੈ ਕਾਂਗਰਸ ਅਕਾਲੀ ਦਲ ਤੇ ਜਿਹੜੀ ਬਸਪਾ ਹੈ ਉਹਦੇ ਵਿਚਾਲੇ ਰਹਿਣ ਦੇ ਆਸਾਰ ਨੇ ਜੀ। ਅਤੇ ਜੀ ਤੁਸੀਂ ਹੰਸਰਾਜ ਹੰਸ ਦੀ ਗੱਲ ਕੀਤੀ ਹੈ ਤੇ ਹੰਸਰਾਜ ਹੰਸ ਅੱਜ ਕੱਲ੍ਹ ਮੇਰੇ ਖਿਆਲ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਬੀਬੀ ਹਰਸਿਮਰਤ ਕੌਰ ਲਈ ਤੇ ਉਹਨਾਂ ਨੇ 1-2 ਦਿਨ ਹੋਏ ਆ ਜੀ ਉਹਨਾਂ ਨੇ ਖਿਤਾਬ ਦੇ ਦਿੱਤਾ ਬਾਦਲ ਸਾਹਿਬ ਨੂੰ ਨੈਲਸਨ ਮੰਡੇਲਾ ਦਾ ਤੇ ਇਹ ਕਿੱਥੇ ਤੱਕ ਠੀਕ ਹੈਗਾ ਕਿ ਜਾਂ ਇਹਨਾਂ ਨੂੰ ਸ਼ਾਇਦ ਨੈਲਸਨ ਮੰਡੇਲਾ ਦੀ ਹਿਸਟਰੀ ਦਾ ਨਹੀਂ ਪਤਾ ਹੋਣਾ। ਇੱਕ ਨਾ ਜੀ ਮਾਸਟਰ ਨੇ ਪੁੱਛਿਆ ਕਿਸੇ ਬੱਚੇ ਨੂੰ ਜੀ ਕਿ ਕਾਕਾ ਵਾਸਕੋ ਡੇ ਗਾਮਾ ਕੌਣ ਹੈ? ਕਹਿੰਦਾ ਜੀ ਸਾਡੇ ਗੁਆਂਢ ਚ ਰਹਿੰਦਾ। ਕਹਿੰਦਾ ਗੁਆਂਢ ਚ ਰਹਿੰਦਾ ਉਹਨੂੰ ਤਾਂ ਮਰੇ ਨੂੰ ਕਈ 100 ਸਾਲ ਹੋ ਗਏ। ਕਹਿੰਦਾ ਅੱਛਾ ਤਾਈਓ ਪਰਸੋਂ ਉਦਾਸ ਜਿਹਾ ਸੀਗਾ। ਕਹਿੰਦਾ ਹੈ ਕੌਣ? ਕਹਿੰਦਾ ਜੀ ਗਾਮਾ ਆ ਸਾਡੇ ਮਹੱਲੇ ਚ ਰਹਿੰਦਾ ਉਹਨੇ ਵਾਸਕਟ ਪਾਈ ਹੁੰਦੀ ਗੋਡਿਆਂ ਤੱਕ ਤਾਂ ਕਰਕੇ ਉਹਨੂੰ ਲੋਕ ਵਾਸਕੋ ਡਾ ਗਾਮਾ ਕਹਿੰਦੇ ਆ। ਏਦਾਂ ਦੇ ਜਿਹੜੇ ਖਿਤਾਬ ਦੇ ਦੇਣੇ ਇਹ ਚਾਪਲੂਸੀ ਦਾ ਜਿਹੜਾ ਸਿਖਰ ਹੈ ਨਾ ਜੀ ਉਹੀ ਕਿਹਾ ਜਾ ਸਕਦਾ ਹੈ। ਕਿੱਥੇ ਨੈਲਸਨ ਮੰਡੇਲਾ ਹੋਰੀ ਇੱਕ ਮਹਾਨ ਹਸਤੀ, ਕਿੱਥੇ ਪ੍ਰਕਾਸ਼ ਸਿੰਘ ਬਾਦਲ ਹੋਰੀ, ਕਿੱਥੇ ਟੈਂ ਕਿੱਥੇ ਰਾਮ ਵਾਲੀ ਜਿਹੜੀ ਗੱਲ ਹੈ। ਪਰ ਲੀਡਰ ਨੇ ਜੀ ਕਿਸੇ ਨੇ ਪੁੱਛਿਆ ਸੀ ਜਥੇਦਾਰ ਕੌਣ ਹੁੰਦਾ, ਦੂਜੇ ਨੇ ਉਹਦੇ ਕੰਨ 'ਚ ਕਿਹਾ ਕਹਿੰਦਾ ਤੂੰ ਮੈਨੂੰ ਜਥੇਦਾਰ ਕਹਿ ਲਿਆ ਕਰ ਮੈਂ ਤੈਨੂੰ ਜਥੇਦਾਰ, ਦੋਨੋਂ ਜਥੇਦਾਰ ਬਣ ਗਏ। ਜੇ ਰਾਜ ਗਾਇਕ ਦੀ ਪਦਵੀ ਦਿੱਤੀ ਆ ਹੰਸਰਾਜ ਹੰਸੂਰਾ ਨੂੰ ਤੇ ਕੁਝ ਫਰਜ਼ ਤਾਂ ਉਹਨਾਂ ਦਾ ਵੀ ਬਣਦਾ ਨਾ ਜੀ। ਹਾਂ ਬਿਲਕੁਲ ਜੀ, ਉਹਨਾਂ ਨੂੰ ਵਾਪਸ ਕੁਛ ਨਾ ਕੁਛ ਉਹਨਾਂ ਨੇ ਵੀ ਪਦਵੀ ਦੇ ਕੇ ਮੋੜਨਾ ਹੁੰਦਾ ਆ। ਤੇ ਆਖਰੀ ਗੱਲਬਾਤ ਕਰਦੇ ਹਾਂ ਜੀ ਆਪਾਂ ਅਨੰਦਪੁਰ ਸਾਹਿਬ ਦੀ ਸੀਟ ਤੇ ਕਿ ਉੱਥੇ ਕਿੰਨੀ ਕੁ ਗਹਿਮਾ ਗਹਿਮੀ ਹੈ ਤੇ ਕਿਹੜੀ ਪਾਰਟੀ ਦਾ ਹੱਥ ਉੱਪਰ ਜਾ ਰਿਹਾ ਹੈ। ਅਨੰਦਪੁਰ ਸਾਹਿਬ ਦੀ ਸੀਟ ਜਿਹੜੀ ਹੈ ਜੀ ਉਹ ਵੀ ਚਰਚਿਤ ਹੋ ਗਈ ਹੈ। ਜਿਹੜੀਆਂ ਕਾਂਗਰਸ ਨੇ ਉਲਟ ਫੇਰ ਕੀਤਾ ਨਾ ਜੀ 2 ਸੀਟਾਂ ਦੇ ਉੱਤੇ ਉਹ ਕਾਂਗਰਸ ਨੂੰ ਫਾਇਦਾ ਹੁੰਦਾ ਹਾਲ ਦੀ ਘੜੀ। ਇੱਕ ਤਾਂ ਅਨੰਦਪੁਰ ਸਾਹਿਬ ਦੀ ਸੀਟ ਦੇ ਉੱਤੇ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਧੜੇਬੰਦੀ ਜਿਹੜੀ ਉਭਰੀ ਹੋਈ ਸੀਗੀ, ਤਕਰੀਬਨ 3 ਧੜੇ ਜਿਹੜੇ ਉਹ ਬਣੇ ਹੋਏ ਸਨ। ਠੀਕ ਉਸ ਤਰੀਕੇ ਨਾਲ ਜਿਵੇਂ ਲੁਧਿਆਣੇ ਦੇ ਵਿੱਚ 4 ਧੜੇ ਕਾਂਗਰਸ ਦੇ ਬਣੇ ਹੋਏ ਸਨ, 3 ਧੜੇ ਜਿਹੜੇ ਨੇ ਜੀ ਉਹ ਇਕੱਠੇ ਹੋ ਗਏ ਜਦੋਂ ਅੰਬਿਕਾ ਸੋਨੀ ਨੂੰ ਇੱਥੋਂ ਰਵਨੀਤ ਸਿੰਘ ਬਿੱਟੂ ਪਾਸੇ ਕਰਕੇ ਅੰਬਿਕਾ ਸੋਨੀ ਨੂੰ ਲੈ ਆਂਦਾ ਗਿਆ, ਜਿਹਨੇ ਆਪਣੀ ਲੜਾਈ ਇਸ ਵੇਲੇ ਕਾਫੀ ਤੇਜ਼ ਕੀਤੀ ਹੈ। ਜਦੋਂ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਸ਼ੇਰਗਿੱਲ ਸਾਹਿਬ ਨੇ ਉਹਨਾਂ ਨੂੰ ਵੀ ਚੰਗਾ ਵੋਟਰਾਂ ਦਾ ਹੁੰਗਾਰਾ ਜਿਹੜਾ ਮਿਲ ਰਿਹਾ ਹੈ ਕਾਫੀ ਡਿਪੈਂਡ ਕਰੂਗਾ ਅਰਵਿੰਦ ਕੇਜਰੀਵਾਲ ਹੋਰਾਂ ਦੇ ਰੋਡ ਸ਼ੋਅ ਦੇ ਉੱਤੇ। ਪ੍ਰੇਮ ਸਿੰਘ ਚੰਦੂ ਮਾਜਰਾ ਹੋਰੀ ਅਕਾਲੀ ਦਲ ਬੀਜੇਪੀ ਦੇ ਆਗੂ ਨੇ ਉਹ ਜਿਹੜੀ ਹੈ ਜੀ ਉਹਨਾਂ ਦਾ ਰਿਕਾਰਡ ਹੈ ਜੇ ਬਹੁਤਾਂ ਦਾ ਜਿੱਤਾਂ ਦਾ ਤੇ ਉਹਨਾਂ ਦਾ ਹਾਰਨ ਦਾ ਰਿਕਾਰਡ ਹੈ। 3 ਧਿਰੀ ਟੱਕਰ ਜਿਹੜੀ ਹੈ ਜੀ ਇੱਥੇ ਬਣੀ ਹੋਈ ਹੈ। ਡਿਪੈਂਡ ਕਰਦਾ ਬਹੁਤੀਆਂ ਸੀਟਾਂ ਦੇ ਤੋਂ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਵੋਟ ਹੈ ਉਹ ਕੀ ਐਂਟੀ ਇਨਕੰਬੈਂਸੀ ਜਿਹੜੀ ਹੈ ਸਿਰਫ ਉਹ ਵੋਟ ਪੈਂਦੀ ਹੈ ਜਾਂ ਦੋਵਾਂ ਧੜਿਆਂ ਦੀਆਂ ਵੋਟਾਂ ਜਿਹੜੀਆਂ ਦੀ ਉਹ ਖਿੱਚਦੇ ਨੇ। ਇਹ ਸੀਟ ਦੇ ਉੱਤੇ ਬਹੁਤਾ ਕੁਝ ਡਿਪੈਂਡ ਕਰੂਗਾ। ਪਰ ਕਾਂਗਰਸ ਨੂੰ ਅੰਬਿਕਾ ਸੋਨੀ ਦੇ ਆਉਣ ਦੇ ਨਾਲ ਫਾਇਦਾ ਹੋ ਰਿਹਾ ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣੇ ਤੋਂ ਖੜਾ ਕਰਕੇ ਜਿਹੜੀ ਧੜੇਬੰਦੀ ਮਨੀਸ਼ ਤਿਵਾੜੀ ਦੇ ਖਿਲਾਫ ਖੜੀ ਹੋ ਗਈ ਸੀ ਉਹ ਧੜੇਬੰਦੀ ਤਕਰੀਬਨ ਖਤਮ ਹੈ ਤੇ ਉਹ ਸਾਰੇ ਉਹਦੇ ਨਾਲ ਤੁਰ ਰਹੇ ਨੇ। ਜੀ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਜੀ, ਤੁਸੀਂ ਸਾਨੂੰ ਪੰਜਾਬ ਦੇ ਹਾਲਤ ਦੇ ਨਾਲ ਜਿਸ ਤਰ੍ਹਾਂ ਦਾ ਵੀ ਪੰਜਾਬ ਦੇ ਵਿੱਚ ਇਸ ਵੇਲੇ ਹਾਲਾਤ ਨੇ ਉਸ ਦੇ ਨਾਲ ਜਾਣੂ ਕਰਾਇਆ ਤੇ ਕੱਲ ਨੂੰ ਇਸੇ ਟਾਈਮ ਫਿਰ ਆਪਣੀ ਮੁਲਾਕਾਤ ਹੋਊਗੀ ਜੀ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਔਰ ਸਤਿ ਸ੍ਰੀ ਅਕਾਲ। ਅਸਰਤ ਹੋਏ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ ਤੇ ਸਾਨੂੰ ਦੱਸਦੇ ਨੇ ਪੰਜਾਬ ਦਾ ਹਾਲ ਕਿ ਉੱਥੇ ਕੀ ਹੋ ਰਿਹਾ ਆ, ਕੀ ਚੱਲ ਰਿਹਾ ਆ, ਪਲ ਪਲ ਦੀਆਂ ਖਬਰਾਂ ਆ, ਉੱਥੇ ਕੀ ਸਮੀਕਰਨ ਬਦਲ ਰਹੇ ਆ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।